ਲੋਕ ਜਲਦੀ ਪੈਸਾ ਕਮਾਉਣ ਅਤੇ ਕੁਝ ਲੋਕ ਆਪਣੇ ਆਪ ਨੂੰ ਮਸ਼ਹੂਰ ਕਰਨ ਦੇ ਚੱਕਰ ਵਿੱਚ ਕਈ ਵਾਰ ਅਜਿਹੀਆਂ ਗਲਤੀਆਂ ਕਰ ਬੈਠਦੇ ਨੇ ਜਿਨ੍ਹਾਂ ਦੇ ਨਤੀਜੇ ਕਿਹੋ ਜਿਹੇ ਹੋਣਗੇ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਉਂਦੇ। ਤਾਜ਼ਾ ਮਾਮਲਾ ਲੁਧਿਆਣਾ ਤੋਂ ਹੈ, ਜਿੱਥੇ ਕਿ 3 ਨੌਜਵਾਨ ਨਵੀਂ ਆਈਆਂ ਫਿਲਮਾਂ ਦੀ ਕਾਪੀ ਕਰਦੇ ਸਨ ਤੇ ਉਸ ਨੂੰ ਕਿਸੇ ਵੈਬਸਾਈਟ ਤੇ ਅਪਲੋਡ ਕਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਪੈਸੇ ਕਮਾਉਂਦੇ ਸੀ, ਜਿਸ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ ਮਸ਼ਹੂਰ ਗਾਇਕ ਸਿੱਧੂ ਮੂਸੇਵਾਲੇ ਦੀ ਪਹਿਲੀ ਨਵੀਂ ਆਈ ਫਿਲਮ ਮੂਸਾ ਜੱਟ ਦੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਿਕਾਰਡਿੰਗ ਕਰ ਰਹੇ ਸੀ, ਜਿਨ੍ਹਾਂ ਨੂੰ ਮੌਕੇ ਤੇ ਹੀ ਦਬੋਚ ਲਿਆ ਗਿਆ। इस बारे जानकारी देंदे हुए चौंकी इंचार्ज जसविंदर सिंह ने दस्सिया कि 3 नौजवानों को पुलिस वालों गिरफ्तार किया गया, जो कि सिद्धू मूसेवाला दी नवीं आई फिल्म मूसा जट दी कॉपी कर रहे सन। उन्होंने कहा कि वो पहला भी कई फिल्मों की कॉपी कर वेच चुके ने, जिन्हां दी उम्र तकरीबन 20 साल के करीब है ते इह कंमां नूं वैबसाइट राही अपलोड करते सन। ਜਿਹੜੇ ਕਾਪੀਰਾਈਟ ਸਿੱਧੂ ਮੂਸੇਵਾਲੇ ਦੀ ਫਿਲਮ ਦਾ ਜਿਹੜਾ ਮੈਟਰ ਸੀ, ਸਾਨੂੰ ਕੱਲ ਇਨਫੋਰਮੇਸ਼ਨ ਰਿਸੀਵ ਹੋਈ ਸੀਗੀ ਕਿ SRS ਸਿਨੇਮਾ ਜਿਹੜਾ ਅੱਜ ਕੱਲ੍ਹ ਉਹਦਾ ਨਾਮ B2B ਸਿਨੇਮਾ ਵਾ, ਮੈਕਸ ਪਲਾਜ਼ਾ ਭਾਈਵਾਲਾ ਚੌਂਕ ਕੋਲੇ, ਉੱਥੇ 3 ਨੌਜਵਾਨ ਲੜਕੇ ਤਕਰੀਬਨ ਜਿਨ੍ਹਾਂ ਦੀ 20 ਸਾਲ ਦੇ ਨੇੜੇ ਤੇੜੇ ਉਮਰ ਹੈ, ਉੱਥੇ ਇੱਕ ਵੀਡੀਓ ਰਿਕਾਰਡਿੰਗ ਕਰਦੇ ਫੜੇ ਗਏ ਸੀਗੇ ਮੋਬਾਈਲ 'ਤੇ, ਜਿਨ੍ਹਾਂ ਦੀ ਪਹਿਲਾਂ ਵੀ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਤੇ ਅਸੀਂ ਇੱਦਾਂ ਟਰੈਪ ਲਗਾਏ ਨਾਲ ਉਹਨਾਂ ਦੇ ਆਪਣਾ ਜਿਹੜੇ B2B ਸਿਨੇਮਾ ਦੇ ਮੈਨੇਜਰ ਨੇ ਤੇ ਉੱਥੋਂ ਦੀ ਟੀਮ ਉਹਨਾਂ ਨਾਲ ਮਿਲ ਕੇ ਟਰੈਪ ਲਗਾਇਆ ਗਿਆ ਸੀ, ਜਿਹਦੇ 'ਚ ਕਿ ਇਹ 3 ਲੜਕੇ ਫੜੇ ਗਏ ਨੇ, ਜਿਨ੍ਹਾਂ ਦਾ ਇੱਕ ਦਾ ਨਾਮ ਮਨਪ੍ਰੀਤ ਆ, ਇੱਕ ਦਾ ਨਾਮ ਰਵੀ ਹੈ ਤੇ ਦੂਸਰਾ ਨਾਮ ਹੈਗਾ ਵਾ ਰਣਵੀਰ। ਤਿੰਨੋਂ ਲੁਧਿਆਣੇ ਦੇ ਰਹਿਣ ਵਾਲੇ ਆ ਤੇ ਪਿਛਲੇ ਕਾਫੀ ਸਮੇਂ ਤੋਂ ਇਹ ਕਰ ਰਹੇ ਸੀ। ਪੁੱਛਗਿੱਛ ਦੌਰਾਨ ਵੀ ਇਹੀ ਆਇਆ ਕਿ ਇਹਨਾਂ ਨੇ ਘੱਟੋ ਘੱਟ ਦਾ 10 ਕੁ ਫਿਲਮਾਂ ਇੱਦਾਂ ਕੀਤੀਆਂ ਸੀਗੀਆਂ, ਰਿਕਾਰਡਿੰਗ ਕਰਕੇ ਜਲਦੀ ਜਿਹੜੀ ਰਿਕਾਰਡਿੰਗ ਆ ਉਹਨੂੰ ਅੱਗੇ ਓਰੀਜਨਲ ਦੱਸ ਕੇ ਵੇਚਣਾ, ਪਬਲਿਕ ਨੂੰ ਬੇਵਕੂਫ ਬਣਾ ਕੇ ਧੋਖੇ ਨਾਲ ਵੇਚਣਾ, ਵੱਖ-ਵੱਖ ਸਾਈਟਾਂ 'ਤੇ ਅਪਲੋਡ ਕਰ ਦਿੰਦੇ ਸੀਗੇ ਤੇ ਇਸ ਤਰੀਕੇ ਨਾਲ ਇਹ ਆਪਦਾ ਮੁਨਾਫਾ ਕਮਾ ਰਹੇ ਸੀਗੇ। ਸਰ ਮਾਰਕੀਟ 'ਚ ਕਿੱਦਾਂ ਇਹ ਭੇਜਦੇ ਸੀ? ਜਿੱਦਾਂ ਕੋਈ ਆਪਣਾ ਪੇਜ ਬਣਾ ਕੇ ਵੇਚਦੇ ਸੀ, ਜਿੱਦਾਂ YouTube ਦੇਖੋ ਮੁੱਢ ਦੀ ਤਫਤੀਸ਼ ਤਾਂ ਇਹੀ ਗੱਲ ਆਈ ਆ ਕਿ ਇਹ ਲੜਕੇ ਸੀ ਨਾ ਜਿਹੜੇ ਇਹ ਆਪਣਾ ਸਾਈਟਾਂ ਨੇ ਕੁਛ ਜਿਹੜੀਆਂ ਕਿ ਆਪਣਾ ਕਹਿ ਲਓ ਵੀ ਪਰਦੇ ਪਿੱਛੇ ਚੱਲ ਰਹੀਆਂ ਨੇ, ਕੁਛ ਬਲੈਕ ਆਪਣਾ ਸੋਸ਼ਲ ਮੀਡੀਆ ਕਹਿ ਲਓ ਉੱਦਾਂ ਸਾਈਟਾਂ ਨੇ, ਕੁਛ ਉਹਨਾਂ 'ਤੇ ਅਪਲੋਡ ਕਰਦੇ ਸੀ ਜਿੱਥੋਂ ਕਿ ਡਾਊਨਲੋਡ ਕਰ ਲੈਂਦੇ ਸੀ ਹੋਰ YouTube ਚੈਨਲ ਵਾਲੇ ਤੇ ਪਬਲਿਕ ਨੂੰ ਵੀ ਸਿੱਧਾ ਤੌਰ 'ਤੇ ਵੀ ਵੇਚਦੇ ਸੀਗੇ। ਜਿਹੜੇ ਸਾਡੇ ਤਫਤੀਸ਼ ਪਤਾ ਲੱਗਿਆ ਕਿ ਸਿੱਧਾ ਵੀ ਵੇਚ ਦਿੰਦੇ ਕਿ ਜਿਵੇਂ ਕਿਸੇ ਨੇ ਮੰਗ ਲਈ ਉਹਨੂੰ ਦੇਤੀ, ਸਾਈਟਾਂ 'ਤੇ ਅਪਲੋਡ ਕਰਦੇ ਸੀਗੇ, ਕਿਸੇ ਖਾਸ ਕਿਸੇ ਵਿਅਕਤੀ ਨੇ ਮੰਗ ਲਈ ਉਹਨੂੰ ਦੇ ਦਿੰਦੇ ਸੀਗੇ, ਉਹ ਆਪਦੇ YouTube ਚੈਨਲ 'ਤੇ ਚਲਾਉਂਦਾ ਸੀਗਾ। ਅੱਗੇ ਅਸੀਂ ਇਹਦੇ ਲਈ ਤਫਤੀਸ਼ ਜਾਰੀ ਆ, ਅੱਗੇ ਇਹਦਾ ਲੱਭਦੇ ਆ ਵੀ ਅੱਗੇ ਕਿੱਥੇ ਕਿੱਥੇ ਕਰ ਰਹੇ ਸੀਗੇ। ਹੋਰ ਬੰਦੇ ਤਾਂ ਨਹੀਂ। ਕੱਲ੍ਹ ਇਹ ਮੂਸਾ ਜੱਟ ਫਿਲਮ ਲੱਗੀ ਹੋਈ ਸੀਗੀ, ਉਹਦੀ ਕਾਪੀ ਕਰ ਰਹੇ ਸੀਗੇ। ਠੀਕ ਹੈ ਤੇ ਸਰ ਕੋਈ ਰਿਮਾਂਡ ਵਗੈਰਾ ਕੋਈ ਪੇਸ਼ ਵਗੈਰਾ? ਹਾਂਜੀ ਜੱਜ ਸਾਹਿਬ ਉਰੇ ਪੇਸ਼ ਕੀਤਾ ਜੀ। ਰਿਮਾਂਡ ਦੀ ਡਿਮਾਂਡ ਕੀਤੀ ਗਈ ਸੀਗੀ ਮਾਨਯੋਗ ਜੱਜ ਸਾਹਿਬ ਕੋਲੋਂ ਤੇ ਜੁਡੀਸ਼ੀਅਲ ਰਿਮਾਂਡ ਮਿਲਿਆ ਵਾ ਤੇ ਜੁਡੀਸ਼ੀਅਲ ਰਿਮਾਂਡ ਦੇ ਦੌਰਾਨ ਹੀ ਅਸੀਂ ਇਹਨਾਂ ਤੋਂ ਪੁੱਛਗਿੱਛ ਕਰਾਂਗੇ ਅੱਗੇ। ਸਰ ਕੋਈ ਪਹਿਲੀ ਵਾਰੀ ਮੁੰਡਿਆਂ ਨੇ ਕੀਤਾ ਕਿ ਪਹਿਲੇ ਵੀ ਕੋਈ ਮਾਮਲੇ ਇਹਨਾਂ ਦੇ ਕੋਈ ਦਰਜ ਨੇ? ਨਹੀਂ ਜੀ, ਕੋਈ ਕ੍ਰਿਮੀਨਲ ਰਿਕਾਰਡ ਹਜੇ ਤੱਕ ਸਾਹਮਣੇ ਨਹੀਂ ਆਇਆ ਤੇ ਇਹ ਪਹਿਲਾ ਇੱਦਾਂ ਦਾ ਵਾਕਿਆ ਜਿਹੜਾ ਇਹਨਾਂ ਦੇ ਖਿਲਾਫ ਬਣਿਆ ਵਾ। ਸਰ ਇਹ ਪ੍ਰਵਾਸੀ ਲੋਕ ਨੇ ਕਿ ਪੰਜਾਬ ਦੇ ਲੋਕ ਨੇ? ਨਹੀਂ, ਪੰਜਾਬ ਦੇ ਰਹਿਣ ਵਾਲੇ ਲੋਕ ਇੱਥੋਂ ਦੇ ਨੇ, ਪ੍ਰਵਾਸੀ ਨੇ। ਠੀਕ ਹੈ। ਥਾਣੇ ਦਾ ਮਾਮਲਾ ਹੈਗਾ ਜੀ ਤੇ ਇਹ ਆਪਣਾ ਮੈਕਸ ਪਲਾਜ਼ਾ ਤੋਂ ਫੜੇ ਗਏ ਨੇ, ਆਪਣੇ ਘੁਮਾਰ ਮੰਡੀ ਚੌਂਕੀ ਦੇ ਯੂਰੀਡਿਕਸ਼ਨ 'ਚ ਆਉਂਦਾ ਵਾ, ਥਾਣਾ ਡਿਵੀਜ਼ਨ ਨੰਬਰ 8 ਦੇ ਅਧੀਨ ਹੈ ਚੌਂਕੀ ਘੁਮਾਰ ਮੰਡੀ, ਤੇ ਉੱਥੋਂ ਫੜੇ ਗਏ ਨੇ ਇਹ ਮੈਕਸ ਪਲਾਜ਼ਾ। ਸਰ ਟੀਮ ਨਾਲ ਫੜਿਆ ਗਿਆ ਕਿ ਉੱਦਾਂ ਹੀ? ਨਹੀਂ, ਦੇਖੋ ਜੀ ਇਹ 'ਚ ਆਪਣਾ ਟੀਮ ਅਪ ਕੀਤੀ ਗਈ ਸੀਗੀ, ਨਾਲ ਸਾਡੇ ਜਿਹੜੇ ਸਿਨੇਮੇ ਵਾਲੀ ਟੀਮ ਸੀਗੀ, ਮੇਨ ਯੋਗਦਾਨ ਉਹਨਾਂ ਦਾ ਰਿਹਾ ਵਾ ਸਿਨੇਮੇ ਵਾਲੀ ਟੀਮ ਦਾ, ਤੇ ਸਾਨੂੰ ਉਹਨਾਂ ਨੇ ਦੱਸਿਆ ਸੀਗਾ, ਅਸੀਂ ਉਹਨਾਂ ਨੂੰ ਅੱਗੇ ਰਾਹ ਦਿੱਤਾ ਸੀਗਾ ਵੀ ਕਿਸ ਤਰ੍ਹਾਂ ਹੋਣਾ। ਸਿਨੇਮੇ ਦਾ ਵੀ ਟਾਰਗੇਟ ਹੈਗਾ ਸੀ ਵਿੱਚ, ਜਿੱਦਾਂ ਉਹ ਕੈਮਰੇ ਵਗੈਰਾ ਸਟੈਂਡ ਵਗੈਰਾ ਲੈ ਕੇ ਗਏ ਸੀ ਕੋਈ? ਨਹੀਂ ਜੀ ਨਹੀਂ, ਉਹ ਇੱਕ ਮੋਬਾਈਲ ਦੇ ਥਰੂ ਬਣਾਉਂਦੇ ਸੀਗੇ, ਇੱਕ ਮੋਬਾਈਲ ਲੈ ਕੇ ਵਧੀਆ ਆਪਦੇ ਵੱਲੋਂ, ਤੇ ਸੀਟਾਂ ਆਪਦੀਆਂ ਉਹ ਜਿਹੇ ਹਿਸਾਬ ਨਾਲ ਐਡਜਸਟ ਕਰ ਲੈਣੀਆਂ ਉਹਨਾਂ ਨੇ, ਕਿਹੜੀ ਸੈਂਟਰ ਵਾਲੀ ਸੀਟ ਹੋਵੇ ਤੇ ਉਹਦੇ ਤੋਂ ਸਿੱਧੀ ਐਂਗਲ ਸਹੀ ਬਣ ਕੇ ਸਿੱਧੀ ਮੂਵੀ ਬਣ ਸਕੇ, ਕੈਪਚਰ ਸਹੀ ਹੋ ਸਕੇ। ਸਰ ਕੋਈ ਨਾਲ ਕੁਝ ਕੈਮਰੇ ਵਗੈਰਾ ਸਟੈਂਡ ਵਗੈਰਾ ਵੀ ਬਰਾਮਦ? ਨਹੀਂ ਜੀ ਨਹੀਂ, ਇਕੱਲਾ ਮੋਬਾਈਲ ਤੇ ਕਰਦੇ ਸੀਗੇ। ਹਾਂਜੀ। ਲੁਧਿਆਣਾ ਤੋਂ ਪ੍ਰਦੀਪ ਭੰਡਾਰੀ, ਇੰਡੋਜ਼ TV, ਆਸਟ੍ਰੇਲੀਆ।